अस्सलाम वालेकुम, सत श्री अकाल और नमस्कार दोस्तों। ਜਸ਼ਨ ਸਿੰਘ ਬਾਜਵਾ ਜੀ ਇੱਕ ਵਾਰ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਅਮਰੀਕਾ ਤੋਂ ਔਰ ਇਹਨਾਂ ਨਾਲ ਅਸੀਂ ਡਿਸਕਸ ਕਰ ਰਹੇ ਹਾਂ ਜਿਹੜਾ ਗੋਰੇ ਦਾ ਇੱਥੇ ਫੈਲਾਇਆ ਹੋਇਆ ਕੈਨਾਲ ਸਿਸਟਮ ਸੀ ਔਰ ਉਹਦੇ ਨਾਲ ਕੈਨਾਲ ਸਿਸਟਮ ਦੇ ਨਾਲ ਜਿਹੜੀ ਕੈਨਾਲ ਕਲੋਨੀ ਸੀ ਉਹਨਾਂ ਦਾ ਪੰਜਾਬ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਪੰਜਾਬ ਦੇ ਅੰਦਰ ਜਿਹੜਾ ਕਲਟੀਵੇਸ਼ਨ ਸੀ, ਪੰਜਾਬ ਦੇ ਅੰਦਰ ਜਿਹੜੀ ਜ਼ਰਾਅਤ ਸੀ, ਉਸ ਨੂੰ ਅਚਾਨਕ ਬੂਮ ਮਿਲਦਾ ਹੈ। ਉਹਦੇ ਪਿੱਛੇ ਪਲਾਨ ਕੀ ਸੀ, ਇਹ ਸਾਰਾ ਡਿਸਕਸ ਹੋ ਚੁੱਕਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਐਪੀਸੋਡ ਦੇ ਵਿੱਚ ਦੱਸ ਚੁੱਕਾ ਹਾਂ ਕਿ ਜਸ਼ਨ ਸਿੰਘ ਬਾਜਵਾ ਦੇ ਕੋਲ ਇੱਕ ਖਾਸ ਜਿਹੜਾ ਡਾਕੂਮੈਂਟ ਹੈ, ਜਿਹੜੇ ਇਹਨਾਂ ਦੇ ਪੜਦਾਦੇ ਦਾ ਹੈ, ਜਿਨ੍ਹਾਂ ਦੀ ਪੀਐਚਡੀ ਹੀ ਇਸ ਤੇ ਸੀ ਔਰ ਉਹ ਪਹਿਲੇ ਸ਼ਖਸ ਹਨ ਜਿਨ੍ਹਾਂ ਦੀ ਇਸ ਤੇ ਪੀਐਚਡੀ ਸੀ ਔਰ ਉਸ ਤੋਂ ਬਾਅਦ ਦਾ ਵੀ ਸਾਨੂੰ ਕੋਈ ਇਸ ਤੇ ਕੋਈ ਖਾਸ ਡਾਕੂਮੈਂਟ ਨਹੀਂ ਮਿਲਦਾ। ਸੋ ਜਸ਼ਨ ਸਿੰਘ ਬਾਜਵਾ ਜੀ ਉਸ ਤੇ ਗੱਲਬਾਤ ਆਪਣੀ ਜਾਰੀ ਰੱਖੇ ਹੋਏ ਨੇ। ਅੱਜ ਫਿਰ ਅਸੀਂ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਔਰ ਕਾਫੀ ਸਾਰਾ ਕੁਝ ਅਸੀਂ ਡਿਸਕਸ ਕਰ ਚੁੱਕੇ ਹਾਂ ਪਿਛਲੇ 2-3 ਐਪੀਸੋਡ ਦੇ ਵਿੱਚ। ਤੇ ਅੱਜ ਅਸੀਂ ਡਿਸਕਸ ਕਰਾਂਗੇ ਕਿ ਉਹ ਲੋਕ ਜਿਹੜੇ ਇੱਥੇ ਆ ਕੇ ਵਸਾਏ ਗਏ, ਜਿਹੜੇ ਜਲੰਧਰ ਤੋਂ ਇੱਥੇ ਲੋਕ ਲਿਆਏ ਗਏ, ਜਿਵੇਂ ਕਿ ਅਸੀਂ ਪਿੱਛੇ ਗੱਲ ਕਰ ਰਹੇ ਸੀ ਕਿ ਜਲੰਧਰ ਤੋਂ ਇੱਥੇ ਅਰਾਈ ਫੈਮਿਲੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਇੱਥੇ ਆਈ। ਇਸ ਦੇ ਨਾਲ ਹੋਰ ਜਿਹੜੇ ਬਾਕੀ ਜੱਟ ਫੈਮਲੀਆਂ ਸਨ ਉਹ ਇੱਥੇ ਆਈਆਂ। ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਔਰ ਹੁਸ਼ਿਆਰਪੁਰ ਇਹਨਾਂ ਏਰੀਆਜ਼ ਤੋਂ ਲੋਕ ਵਸਾਏ ਗਏ। ਬਾਜਵਾ ਜੀ, ਇਹ ਜਿਹੜੇ ਲੋਕ ਜਦੋਂ ਇੱਥੇ ਆਉਂਦੇ ਨੇ, ਜੋ ਉਹਨਾਂ ਨੂੰ ਦੱਸਿਆ ਗਿਆ ਹੈ, ਇੱਥੋਂ ਜਿਹੜੇ ਬਾਹਰ ਦੇ ਕਬੀਲੇ ਹਨ ਜਿਨ੍ਹਾਂ ਨੂੰ ਤਜ਼ੀਕ ਦੇ ਨਾਲ ਜੰਗਲੀ ਕਬੀਲੇ ਵੀ ਕਿਹਾ ਜਾਂਦਾ ਹੈ, ਇਹਨਾਂ ਦੇ ਬਾਰੇ ਗੋਰੇ ਨੇ ਜੋ ਦੱਸਿਆ ਹੋਇਆ ਸੀ, ਜਦੋਂ ਅਚਾਨਕ ਇੱਥੇ ਆਉਂਦੇ ਹਨ ਤੇ ਇਹਨਾਂ ਨੂੰ ਫਿਰ ਇਹਨਾਂ ਲੋਕਾਂ ਦਾ ਮਿਲਣਾ ਕਿੰਝ ਦਾ ਲੱਗਦਾ ਹੈ ਔਰ ਇਹਨਾਂ ਨੇ ਕਿਵੇਂ ਦਾ ਪਾਇਆ ਇਸ ਨੂੰ? ਸੋ ਜੀ, ਜਦੋਂ ਫਿਰ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪਿਛਲੀ ਵਾਰੀ ਪਈ, ਉਹ ਕਾਫੀ ਜਿਹੜੀ ਉਹਨਾਂ ਦੀ ਜਰਨੀ ਸੀਗੀ ਉਹ ਕਾਫੀ ਜਿਹੜੀ ਸੀ ਉਹ ਮੁਸ਼ਕਲ ਵਾਲੀ ਸੀਗੀ ਲਾਈਕ ਉਸ ਟਾਈਮ ਤੇ ਨਾ, ਕਿਉਂਕਿ ਕਾਫੀ ਦੂਰੋਂ ਲਾਈਕ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਆਉਣਾ, ਕਿਉਂਕਿ 7 ਜ਼ਿਲ੍ਹਿਆਂ ਤੋਂ ਲੋਕ ਜਿਹੜੇ ਨੇ ਉਹ ਆਏ ਸਨ। ਸੋ ਇੱਕ ਜਿਹੜੀ ਇੰਟਰਸਟਿੰਗ ਚੀਜ਼ ਸੀਗੀ, ਕਿਉਂਕਿ ਜਿਸ ਤਰ੍ਹਾਂ ਜਿਹੜੇ ਕਿ ਦੋ ਦਰਿਆਵਾਂ ਦੇ ਹਿੱਸੇ ਦਾ ਹੁੰਦਾ ਹੈ, ਉਹਦਾ ਆਪਣਾ ਇੱਕ ਜਿਹੜਾ ਸਬ ਕਲਚਰ ਹੁੰਦਾ ਆ ਉੱਥੇ ਦਾ। ਐਗਰੀਕਲਚਰ ਦਾ ਸਿਸਟਮ ਥੋੜਾ ਜਿਹਾ ਡਿਫਰੈਂਟ ਹੁੰਦਾ ਹੈ ਬਾਕੀ ਏਰੀਆ ਤੋਂ। ਬਾਜਵਾ ਸਾਹਿਬ, ਇਹ ਦੱਸੋ ਕਿ ਜਿਹੜੇ ਲੋਕ ਉਹਨਾਂ ਏਰੀਆਜ਼ ਤੋਂ 7 ਡਿਸਟ੍ਰਿਕਟ ਤੋਂ ਆਉਂਦੇ ਹਨ, ਉਹਨਾਂ ਵਾਸਤੇ ਇੱਥੇ ਕੀ ਕੀ ਚੈਲੰਜਸ ਸੀ ਇਹਨਾਂ ਏਰੀਆਜ਼ ਦੇ ਵਿੱਚ ਆ ਕੇ, ਔਰ ਉਹ ਆਪਣੀ ਲਾਈਫ ਨੂੰ ਇੱਥੇ ਕਿਵੇਂ ਆ ਕੇ ਵੇਖਦੇ ਹਨ, ਕਿਵੇਂ ਸਟਾਰਟ ਕਰਦੇ ਹਨ? ਸੋ ਜਿੱਥੋਂ ਤੱਕ ਕਿ ਇਹਨਾਂ ਥੀਸਿਸ 'ਚ ਉਹਨਾਂ ਨੇ ਇੱਕ ਐਗਜ਼ਾਮਪਲ ਲਾਈਕ ਦਿੱਤੀ ਹੈ ਕਿ ਇੱਕ ਜਿਹੜੇ ਲਾਈਕ ਫੈਮਿਲੀ ਸੀ, ਕਿਉਂਕਿ ਉਹਨਾਂ ਦੀ ਜ਼ਮੀਨ ਜਿਹੜੀ ਸੀ ਉਹ ਕਾਫੀ ਘੱਟ ਸੀ, ਜਿਸ ਤਰ੍ਹਾਂ ਸਿਆਲਕੋਟ ਦੇ ਵਿੱਚ, ਤੇ ਉਹਨਾਂ ਨੇ ਸ਼ਾਇਦ ਆਲਮੋਸਟ 1890 ਦੇ ਕਰੀਬ ਮਿਲਟਰੀ ਦੇ ਵਿੱਚ ਲਾਈਕ ਸਰਵ ਕੀਤਾ ਸੀ। ਤੇ ਉਸ ਕਰਕੇ ਉਹਨਾਂ ਨੂੰ ਫਿਰ ਜਿਹੜੀ ਹੈ ਪਈ ਇਹ ਜਿਹੜੀ ਹੈ ਕਿ ਉਹਨਾਂ ਨੂੰ ਆਪਸ਼ਨ ਮਿਲੀ ਪਈ ਹੈ, ਜਿਹੜੀ ਗ੍ਰਾਂਟ ਹੈ ਉਹ ਗੁਜਰਾ ਦੇ ਨਜ਼ਦੀਕ ਹੈ। ਸ਼ਾਇਦ ਉਹਨਾਂ ਨੇ ਚੱਕ ਨੰਬਰ ਵੀ ਲਾਈਕ ਮੈਂਸ਼ਨ ਕੀਤਾ ਹੈ ਪਈ ਉਹ ਕਿਹੜੇ ਚੱਕ ਤੋਂ ਜਿਹੜੇ ਨੇ ਆਏ ਨੇ। ਤੇ ਉਹਦੇ ਕਰਕੇ ਕੀ ਹੋਇਆ, ਚੱਕ ਹੈਗਾ ਜੀ 359 ਜਿਹੜਾ ਗੁਜਰੇ ਦੇ ਨਜ਼ਦੀਕ ਸੀ। ਉਹ ਮੈਨੂੰ ਐਗਜ਼ੈਕਟਲੀ ਉਹਨਾਂ ਦਾ ਸ਼ਾਇਦ ਓਰੀਜਨਲ ਪਿੰਡ ਦਾ ਨਹੀਂ ਪਤਾ ਕਿੱਥੋਂ ਆਏ ਸਨ, ਪਰ ਜਿਹੜਾ ਉਹਨਾਂ ਦਾ ਨਵਾਂ ਪਿੰਡ ਸੀ ਜਿਹੜਾ ਚੱਕ 359 ਸੀ, ਤੇ ਉਹਨਾਂ ਦਾ ਇੰਟਰਵਿਊ ਉਹਨਾਂ ਨੇ ਕੀਤਾ ਸੀ ਆਪਣੇ ਥੀਸਿਸ ਲਈ। ਤੇ ਉਹ ਜਿਹੜੀ ਉਹਨਾਂ ਨੇ ਇੱਕ ਐਗਜ਼ਾਮਪਲ ਲਾਈਕ ਦਿੱਤੀ ਹੈ ਪਈ ਕੀ ਲਾਈਕ ਜਿਹੜੇ ਚੈਲੰਜਸ ਦਾ ਸਾਹਮਣਾ ਕਰਨਾ ਪਿਆ। ਤੇ ਉਹ ਦੱਸਦੇ ਨੇ ਵੀ ਪਹਿਲਾਂ ਤੇ ਜਿਹੜਾ ਹੈ ਕਿ ਉਸ ਜ਼ਮਾਨੇ ਦਾ ਕਲਚਰ ਸੀ ਵੀ ਵੱਡਿਆਂ ਤੋਂ ਪਰਮਿਸ਼ਨ ਲਓ ਵੀ ਹਾਂਜੀ ਵੀ ਹੁਣ ਇਸ ਤਰ੍ਹਾਂ ਮੈਂ ਕਰਨ ਲੱਗਾ ਆ ਵੀ ਮੈਂ ਵੀ ਏਦਾਂ ਬਾਹਰ 'ਚ ਜਿਹੜੀਆਂ ਨੇ ਉਹ ਜ਼ਮੀਨਾਂ ਆਬਾਦ ਹੋ ਰਹੀਆਂ ਨੇ, ਤੇ ਜਿਹੜੀ ਮੈਨੂੰ ਆਪਸ਼ਨ ਮਿਲੀ ਹੈ ਵੀ ਮੈਂ ਹੁਣ ਮਿਲਟਰੀ ਦੀ ਸਰਵਿਸ ਕਰਕੇ ਪਿੰਡ 'ਚ ਆ ਗਿਆ ਆ, ਸੋ ਐਜ਼ ਲਾਈਕ ਅ ਪੈਨਸ਼ਨ ਵੀ ਉੱਥੇ ਇਹ ਆਪਸ਼ਨ ਦਿੱਤੀ ਗਈ ਹੈ ਵੀ ਜਾ ਕੇ ਤੇ ਜ਼ਮੀਨ ਜਿਹੜੀ ਹੈ ਉਹ ਵਸਾ ਲਓ। ਤੇ ਉਹ ਵੱਡਿਆਂ ਨੇ ਕਾਫੀ ਜਿਹੜੀ ਉਸ ਚੀਜ਼ ਤੇ ਨਾਰਾਜ਼ਗੀ ਮਹਿਸੂਸ ਕੀਤੀ, ਕਿਉਂਕਿ ਜਿਹੜਾ ਇਨੀਸ਼ੀਅਲ ਲਾਈਕ ਕਲਚਰ ਸੀ, ਲੋਕ ਸਮਝਦੇ ਸੀ ਵੀ ਕਿਸੇ ਨੇ ਬੁਰੇ ਕੰਮ ਕੀਤੇ ਨੇ ਵੀ ਇਹਨੂੰ ਇੱਥੇ ਜੰਗਲ 'ਚ ਜਿਹੜਾ ਜਾਣਾ ਪੈ ਰਿਹਾ ਹੈ, ਜਾਂ ਫਿਰ ਇਹ ਮਾੜੀ ਕਿਸਮਤ ਦੀ ਨਿਸ਼ਾਨੀ ਹੈ। ਕਿਉਂਕਿ ਜਿਹੜਾ ਅਰਲੀ ਜੀ ਇਹ ਗੱਲ ਹੈ, ਕਿਉਂਕਿ ਲੋਕਾਂ ਨੂੰ ਇਸ ਟਾਈਮ ਤੇ ਆਪਾਂ ਉਸ ਟਾਈਮ ਤੇ ਵੀ ਲੋਕਾਂ ਨੂੰ ਇੱਕ ਜੰਗਲ ਹੈ, ਲੋਕਾਂ ਨੂੰ ਇਹ ਪਤਾ ਨਹੀਂ ਵੀ ਫਿਊਚਰ ਕੀ ਹੋਣਾ ਹੈ ਇਸ ਚੀਜ਼ ਦਾ। ਉਹ ਗੱਲ ਵੱਖਰੀ ਹੈ ਕਿ ਉਹ ਅੱਗੇ ਥੀਸਿਸ 'ਚ ਇਹ ਵੀ ਦੱਸਦੇ ਨੇ, ਕਿਉਂਕਿ ਫਿਰ ਜਦੋਂ ਇਹ ਕਨਾਲ ਕਾਲੋਨੀਜ਼ ਬਹੁਤ ਜ਼ਿਆਦਾ ਸਕਸੈਸਫੁਲ ਹੋ ਗਈਆਂ, ਫਿਰ ਕੰਪੀਟੀਸ਼ਨ ਵੱਧ ਗਿਆ। ਹੁਣ ਇੱਥੇ ਲਾਈਕ ਜਿਹੜਾ ਆਲਮੋਸਟ 1896 ਦੇ ਟਾਈਮ ਤੇ ਇਹ ਚੱਲ ਰਿਹਾ ਕਿ ਕੋਈ ਇੱਥੇ ਜਾਣ ਨੂੰ ਤਿਆਰ ਨਹੀਂ। ਸੋ ਆਲਮੋਸਟ ਜਿਹੜੀਆਂ ਫਿਰ ਨਵੀਆਂ ਕਾਲੋਨੀਜ਼ ਜਿਹੜੀ ਬਣਨਗੀਆਂ, ਇਹਨਾਂ ਦਾ ਜਿਹੜਾ ਸਕਸੈਸ ਵੇਖ ਕੇ ਤੇ ਉੱਥੇ ਫਿਰ ਕਾਫੀ ਜ਼ਿਆਦਾ ਜਿਹੜਾ ਕੰਪੀਟੀਸ਼ਨ ਹੋਏਗਾ,
ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਇਹ 7 ਜ਼ਿਲ੍ਹਿਆਂ ਦੇ ਲੋਕ ਆਏ, ਫਿਰ ਲੋਕਾਂ ਨੇ ਫਿਰ ਜਦੋਂ ਕਾਫੀ ਇਹ ਸਕਸੈਸਫੁਲ ਹੋ ਗਿਆ ਪ੍ਰੋਜੈਕਟ, ਤਾਂ ਫਿਰ ਬਾਕੀ ਜ਼ਿਲ੍ਹਿਆਂ ਨੇ ਵੀ ਇਤਰਾਜ਼ ਕੀਤਾ ਵੀ ਇਹ 7 ਜ਼ਿਲ੍ਹਿਆਂ ਨੂੰ ਕਿਉਂ ਦਿੱਤਾ ਹੈ। ਤੇ ਫਿਰ ਜਿਸ ਤਰ੍ਹਾਂ ਰਾਵਲਪਿੰਡੀ ਤੇ ਬਾਕੀ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਲੋਕ ਹੈ, ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਫਿਰ ਜਿਹੜੀਆਂ ਗ੍ਰਾਂਟਾਂ ਮਿਲੀਆਂ। ਪਰ ਜਿਹੜੇ ਓਰੀਜਨਲ ਗ੍ਰਾਂਟੀ ਸਨ ਉਹ ਇਹ ਜਿਹੜੇ 7 ਜ਼ਿਲ੍ਹੇ ਜਿਹੜੇ ਮੈਂ ਤੁਹਾਨੂੰ ਅੱਗੇ ਦੱਸੇ ਨੇ ਉਹ ਸਨ। ਜਿਸ ਤਰ੍ਹਾਂ ਆ ਜਾਂਦੇ ਨੇ ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਲੁਧਿਆਣਾ, ਅੰਬਾਲਾ, ਹੁਸ਼ਿਆਰਪੁਰ ਤੇ ਜਲੰਧਰ। ਤੇ ਹੁਣ ਜਿਹੜਾ ਸਾਰਿਆਂ ਤੋਂ ਪਹਿਲਾਂ ਤੇ ਉਹ ਚੈਲੰਜ ਸੀ ਵੀ ਉਹ ਪਰਮਿਸ਼ਨ ਲੈਂਦੇ ਨੇ ਤੇ ਉਹ ਕਹਿੰਦੇ ਵੀ ਪਹਿਲਾਂ ਤੇ ਜਿਹੜੇ ਹੈ ਵੀ ਫਾਦਰ ਤੇ ਜਿਹੜਾ ਘਰ ਛੱਡ ਕੇ ਚਲ ਜਾਂਦੇ ਨੇ ਵੀ ਜਿਸ ਤਰ੍ਹਾਂ ਆਲਮੋਸਟ ਕਹਿੰਦੇ ਵੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਵੀ ਮੈਂ ਜੰਗ ਲੜਨ ਜਾ ਰਿਹਾ, ਕਿਉਂਕਿ ਕਾਫੀ ਦਿਨਾਂ ਦਾ ਜਿਸ ਤਰ੍ਹਾਂ ਸਫ਼ਰ ਸੀਗਾ, ਕਈ ਥਾਵਾਂ ਤੇ ਲਾਈਕ ਰੁਕ ਕੇ ਕੋਈ ਪਤਾ ਨਹੀਂ ਵੀ ਫਿਊਚਰ ਕੀ ਹੋਏਗਾ। ਤੇ ਕਹਿੰਦੇ ਵੀ ਉਹਨਾਂ ਦੀ ਵਾਈਫ ਜਿਹੜੀ ਹੈ ਵੀ ਉਹ ਰੋਈ ਜਾ ਰਹੀ ਹੈ, ਤੇ ਕਹਿੰਦੇ ਬੱਚੇ ਨੇ ਆ ਕੇ ਤੇ ਘੁੱਟ ਕੇ ਜਿਹੜੀ ਹੈ ਵੀ ਲੱਤ ਨੂੰ ਜੱਫੀ ਪਾ ਲਈ ਹੈ ਵੀ ਨਾ ਜਾਓ। ਤੇ ਉਹ ਕਹਿੰਦੇ ਨੇ ਵੀ ਉਹ ਬੱਚੇ ਨੂੰ ਲਾਲਚ ਦਿੱਤਾ ਵੀ ਗੁਲਾਬ ਜਾਮਣਾ ਲੈ ਕੇ ਆਵਾਂਗੇ, ਤੇ ਇਸੇ ਤਰ੍ਹਾਂ ਬੱਚੇ ਨੂੰ ਪਤਿਆ ਕੇ ਤੇ ਉਹ ਕਹਿੰਦੇ ਫਿਰ ਅਸੀਂ ਉਹ ਤੇ 3 ਜਣੇ ਜਿਹੜੇ ਹੋਰ ਨੇ ਉਹ ਜਿਹੜੇ ਆ ਜਾਂਦੇ ਨੇ, ਜਿਸ ਤਰ੍ਹਾਂ ਜਿਹੜੇ ਬਾਹਰ ਦੇ ਤੱਕ ਇਲਾਕੇ ਦੇ ਵਿੱਚ। ਉਦੋਂ ਐਕਚੁਅਲੀ ਸ਼ਾਹਕੋਟ ਸੀਗਾ, ਉੱਥੇ ਜਿਹੜੇ ਅਸਿਸਟੈਂਟ ਜਿਹੜੇ ਕੋਲੋਨਾਈਜੇਸ਼ਨ ਆਫਿਸਰ ਦਾ ਨਾਮ ਸੀ ਮਿਸਟਰ ਯੰਗ। ਤੇ ਉਹ ਮਿਸਟਰ ਯੰਗ ਦਾ ਜਿਸ ਤਰ੍ਹਾਂ ਰਵੱਈਆ ਕਾਫੀ ਜਿਹੜਾ ਲੋਕ ਪਸੰਦ ਕਰਦੇ ਸਨ, ਜਿਹੜੇ ਲਾਈਕ ਜਾਂਦੇ ਸਨ, ਕਿਉਂਕਿ ਉਹਨਾਂ ਦੀ ਜਿਹੜੀ ਜੌਬ ਹੀ ਇਹ ਸੀਗੀ ਵੀ ਲੋਕਾਂ ਨੂੰ ਕਨਵਿੰਸ ਕਰੋ ਵੀ ਇੱਥੇ ਜਿਹੜੇ ਆਉਣ। ਤੇ ਉਹ ਫਿਰ ਉਹ ਮਿਸਟਰ ਯੰਗ ਨੇ ਉਹਨਾਂ ਨੂੰ ਜਿਹੜੀ ਹੈ ਉਹ ਜਿਹੜੀ ਜ਼ਮੀਨ ਜਿਸ ਤਰ੍ਹਾਂ ਉਹਨਾਂ ਕਿਹਾ ਵੀ ਜਾ ਕੇ ਤੇ ਤੁਸੀਂ ਪਸੰਦ ਕਰ ਲਓ। ਉਹ ਕਹਿੰਦੇ ਪਹਿਲੇ ਦਿਨ ਸਾਨੂੰ ਹਨੇਰਾ ਹੋ ਗਿਆ ਤੇ ਉਸ ਟਾਈਮ ਤੇ ਵੀ ਕੋਈ ਫੂਡ ਵੀ ਨਹੀਂ, ਵੀ ਸਾਨੂੰ ਕੁਝ ਖਾਣ ਨੂੰ ਵੀ ਨਹੀਂ ਪਹਿਲਾਂ ਲੱਭਿਆ। ਫਿਰ ਉਹ ਕਹਿੰਦੇ ਜੰਗਲ ਜਿਸ ਤਰ੍ਹਾਂ ਗਵਾਚ ਜਾਂਦੇ ਨੇ, ਮੈਂ ਤੁਹਾਨੂੰ ਅੱਗੇ ਵੀ ਉਹ ਕਹਾਣੀ ਦੱਸੀ ਹੈ ਵੀ ਉਹ ਜਿਹੜਾ ਜੀ ਹਾਂਜੀ ਉਹਨੂੰ ਦਾਗ ਕਹਿੰਦੇ ਸੀ ਵੀ ਉੱਥੇ ਉਹ ਗਏ ਨੇ ਤੇ ਉੱਥੇ ਉਹਨਾਂ ਨੇ ਬੜਾ ਸੋਹਣਾ ਜਿਹੜੇ ਮੂਲ ਨਿਵਾਸੀ ਨੇ ਵੀ ਉਹਨਾਂ ਨੇ ਦੁੱਧ ਆਫਰ ਕੀਤਾ। ਫਿਰ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਤੇ ਉਹਨਾਂ ਨੇ ਜਿਹੜੀ ਜ਼ਮੀਨ ਹੈ ਉਹ ਪਸੰਦ ਜਿਹੜੀ ਹੈ ਉਹ ਕਰ ਲਈ। ਪਰ ਉਦੋਂ ਜਿਹੜਾ ਸਾਰਿਆਂ ਤੋਂ ਵੱਡਾ ਚੈਲੰਜ ਸੀ ਵੀ ਕੋਈ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਸੀ, ਕੋਈ ਉੱਥੇ ਘਰ ਨਹੀਂ ਸੀਗੇ, ਕੋਈ ਰੇਲਵੇ ਸਟੇਸ਼ਨ ਨਹੀਂ ਸੀਗੇ ਜਿਹੜੇ ਪਹਿਲੇ, ਕਿਉਂਕਿ ਜਿਹੜਾ ਪਹਿਲਾ ਰੇਲਵੇ ਸਟੇਸ਼ਨ ਜਿਹੜਾ ਲੈਲਪੁਰ ਦੇ ਵਿੱਚ ਵੀ ਬਣਿਆ, ਜਿਹੜੇ ਨਵਾਂ ਸ਼ਹਿਰ ਵਸਾਇਆ ਗਿਆ ਸੀ ਲੈਲਪੁਰ, ਉਹ ਵੀ 1896 ਦੇ ਵਿੱਚ ਬਣਿਆ ਹੈ, ਕਿਉਂਕਿ 1892 ਚ ਕਾਲੋਨੀਜ਼ ਬਾਅਦ ਹੋਈਆਂ 4 ਸਾਲ ਬਾਅਦ। ਪਹਿਲਾਂ ਸੀ ਜਿਸ ਤਰ੍ਹਾਂ ਵੀ ਆਉਣ ਜਾਣ ਦੀ ਵੀ ਜਿਹੜੀ ਸਵਾਰੀ ਉਹ ਵੀ ਮੁਸ਼ਕਲ। ਫੇਰ ਕਹਿੰਦੇ ਨੇ ਵੀ ਜਿਸ ਤਰ੍ਹਾਂ ਰਾਤ ਹੋ ਜਾਣੀ ਤੇ ਉਹਨਾਂ ਨੇ ਲੋਕਾਂ ਨੇ ਜਿਸ ਤਰ੍ਹਾਂ ਦਰਖਤਾਂ ਦੀਆਂ ਟਾਹਣੀਆਂ ਵੱਢ ਕੇ ਤੇ ਉਹਨਾਂ ਨੇ ਜਿਸ ਤਰ੍ਹਾਂ ਝੁੱਗੀਆਂ ਟਾਈਪ ਜਿਹੜੀਆਂ ਨੇ ਉਹ ਬਣਾ ਕੇ ਤੇ ਉਹਨਾਂ 'ਚ ਰਹਿੰਦੇ ਸਨ। ਤੇ ਉਹ ਕਹਿੰਦੇ ਨੇ ਵੀ ਉਹਨਾਂ ਨੇ ਵੱਡੇ ਵੱਡੇ ਟੋਏ ਪੱਟੇ ਹੁੰਦੇ ਸਨ ਆਪਣਾ ਫੂਡ ਜਿਹੜਾ ਹੈ ਉਹ ਜਮ੍ਹਾਂ ਕਰਨ ਨੂੰ, ਵੀ ਜਿਹੜਾ ਵੀ ਰਾਤ ਨੂੰ ਵੀ ਜਿਸ ਤਰ੍ਹਾਂ ਗਿੱਦੜ ਆ ਜਾਂਦੇ ਸੀ, ਵੀ ਜਿਹੜੇ ਗਿੱਦੜ ਲੂੰਬੜ ਨੇ ਵੀ ਉਹ ਜਿਹੜਾ ਫੂਡ ਨਾ ਉਹਨਾਂ ਦਾ ਖਾਣ, ਤੇ ਉਹਨਾਂ ਨੇ ਵੱਡੇ ਵੱਡੇ ਟੋਏ ਪੱਟ ਕੇ ਤੇ ਉਹਦੇ ਵਿੱਚ ਜਿਹੜਾ ਸੀ ਉਹ ਫੂਡ ਰੱਖਦੇ ਸੀ। ਫਿਰ ਉਸ ਜ਼ਮਾਨੇ 'ਚ ਕਿ ਹੁਣ ਕਈ ਚੀਜ਼ਾਂ ਦੇ ਅਸੀਂ ਫॉर ਗ੍ਰਾਂਟਿਡ ਲੈਂਦੇ ਆ ਅੱਜ ਕੱਲ ਦੇ ਜ਼ਮਾਨੇ 'ਚ, ਉਸ ਜ਼ਮਾਨੇ ਕਹਿੰਦੇ ਵੀ ਉਹ ਜਿਹੜੀ ਮਾਚਿਸ ਦੀ ਤਿੱਲੀ ਤੱਕ ਨਹੀਂ ਸੀ ਉਹਨਾਂ ਦੇ ਕੋਲ। ਫਿਰ ਉਹ ਕੀ ਕਰਦੇ ਸਨ ਵੀ ਇੱਕ ਜਿਸ ਤਰ੍ਹਾਂ ਜਿਹੜੇ ਗੋਹੇ ਦੀ ਪਾਥੀ ਹੁੰਦੀ ਹੈ ਉਹਨੂੰ ਧੁਖਦੀ ਰੱਖਦੇ ਸੀ ਅੱਗ ਦੇ ਵਾਸਤੇ। ਫਿਰ ਉਹ ਕਹਿੰਦੇ ਨੇ ਵੀ ਇੱਕ ਵਾਰੀ ਉਹ ਕਹਾਣੀ ਦੱਸਦੇ ਨੇ ਉਹੀ ਜਿਹੜੇ ਲੋਕ ਗਏ ਵੀ ਇੱਕ ਵਾਰੀ ਉਹਨਾਂ ਦੀ ਪਾਥੀ ਜਿਹੜੀ ਅੱਗ ਜਿਹੜੀ ਹੈ ਉਹ ਬੁੱਝ ਗਈ। ਫਿਰ ਉਹ ਕਹਿੰਦੇ ਨੇ ਵੀ ਹੁਣ ਕੀ ਕੀਤਾ ਜਾਏ। ਫਿਰ ਉਹ ਜਿਹੜੇ ਮੂਲ ਨਿਵਾਸੀ ਵਾਲੇ ਕਬੀਲਿਆਂ ਦੇ ਡੇਰੇ ਤੇ ਜਾਂਦੇ ਨੇ ਵੀ ਸਾਨੂੰ ਅੱਗ ਦੇ ਦਿਓ, ਤੇ ਉਹ ਫਿਰ ਇਸੇ ਤਰ੍ਹਾਂ ਕਰਕੇ ਫਿਰ ਥੋੜੇ ਜਿਹੇ ਜਿਸ ਤਰ੍ਹਾਂ ਲੋਕਾਂ ਦਾ ਜਿਹੜਾ ਕਮਿਊਨੀਕੇਸ਼ਨ ਜਿਹੜਾ ਹੈ ਉਹ ਫਿਰ ਥੋੜਾ ਜਿਹਾ ਵਧਣਾ ਜਿਹੜਾ ਹੈ ਸ਼ੁਰੂ ਹੋ ਗਿਆ। ਤੇ ਇਸੇ ਤਰ੍ਹਾਂ ਉਹ ਕਹਿੰਦੇ ਨੇ ਵੀ ਪਹਿਲਾਂ ਜਿਹੜੇ ਨੇ ਵੀ ਉੱਥੇ ਲੇਬਰ ਵੀ ਨਹੀਂ ਸੀ ਮਿਲਦੀ, ਕਿਉਂਕਿ ਲੋਕ ਤੇ ਫਿਰ ਬਾਅਦ ਜਾਣੇ ਸ਼ੁਰੂ ਹੋਏ ਨਾ, ਕਿਉਂਕਿ ਪੰਜਾਬ ਦਾ ਜਿਹੜਾ ਇੱਕ ਐਗਰੀਕਲਚਰ ਜਿਹੜਾ ਇਨੀਸ਼ੀਅਲ ਸੀ ਉਸ ਟਾਈਮ ਦਾ, ਇਹ ਵੀ ਸਮਝਣ ਦੀ ਜ਼ਰੂਰਤ ਸੀ ਵੀ ਇੱਕ ਜਿਹੜੇ ਪਿੰਡ ਸੀਗਾ ਉਹ ਇੱਕ ਐਗਰੀਕਲਚਰਲ ਯੂਨਿਟ ਸੀਗਾ। ਕਿਉਂਕਿ ਅੱਜ ਤੱਕ ਦੇ ਜਿਹੜੀਆਂ ਕਈ ਚੀਜ਼ਾਂ ਨੇ ਵੀ ਮੈਂ ਤੇ ਕਾਫੀ, ਕਿਉਂਕਿ ਹਰ ਕਿਸੇ ਬੰਦੇ ਦੇ ਵਿੱਚ ਇੱਕ ਹੁਨਰ ਹੁੰਦਾ ਸੀ ਉਸ ਟਾਈਮ ਤੇ ਪਿੰਡ ਦੇ ਵਿੱਚ, ਤੇ ਉਹ ਸਾਰੇ ਜਦੋਂ ਲੋਕੀ ਮਿਲ ਕੇ ਕਰਦੇ ਸਨ ਤੇ ਉਹ ਜਿਹੜੀ ਇੱਕ ਖੇਤੀ ਹੈ ਉਹ ਸਕਸੈਸਫੁਲ ਹੁੰਦੀ ਸੀ। ਵੀ ਕਿਸੇ ਨੇ ਜਿਸ ਤਰ੍ਹਾਂ ਪੁਰਾਣੇ ਜ਼ਿਲ੍ਹਿਆਂ ਦੇ ਵਿੱਚ ਖੂਹ ਦੀਆਂ ਟਿੰਡਾਂ, ਕੋਈ ਜਿਹੜਾ ਫਸਲ ਵੱਢਣ ਵਾਲਾ ਬੰਦਾ ਹੈ, ਕੋਈ ਜਿਹੜਾ ਹੈਗਾ ਹੈ ਵੀ ਉਹ ਦਾਣਾ ਵਗੈਰਾ ਲਾਈਕ ਸਮੇਟਣ ਵਾਲਾ। ਸੋ ਹਰ ਕਿਸੇ ਬੰਦੇ ਦਾ ਇੱਕ ਰੋਲ ਜਾਂ ਇੱਕ ਜਿਹੜਾ ਹੈ ਉਹ ਸਕਿੱਲ ਸੈੱਟ ਜਿਹੜਾ ਉਹ ਹੁੰਦਾ ਸੀਗਾ। ਤੇ ਉਹ ਸਾਰੇ ਲੋਕ ਉਹ ਬਾਅਦ 'ਚ ਤੇ ਲੋਕਾਂ ਨੇ ਫਿਰ ਉਸਨੂੰ ਜ਼ਿਆਦਾ ਨੈਗੇਟਿਵ ਇੰਪੈਕਟ ਦੇ ਕੇ ਜਾਤਾਂ ਪਾਤਾਂ ਦੁਨੀਆ ਨੂੰ ਵੰਡਤਾ, ਜੋ ਕਿ ਮੈਂ ਪਰਸਨਲੀ ਜਿਸ ਚੀਜ਼ ਦੇ ਬਿਲਕੁਲ ਖਿਲਾਫ ਹਾਂ। ਕਿਉਂਕਿ ਅਸਲੀ ਚੀਜ਼ ਤੇ ਉਹ ਸੀ, ਉਹ ਲੋਕਾਂ 'ਚ ਇੱਕ ਹੁਨਰ ਸੀਗਾ, ਤੇ ਜੇ ਉਹ ਇੱਕ ਵੀ ਬੰਦਾ ਮਿਸਿੰਗ ਹੁੰਦਾ ਤੇ ਪੂਰੀ ਯੂਨਿਟ ਜਿਹੜੀ ਹੈ ਉਹ ਕੋਲੈਪਸ ਜਿਹੜੀ ਉਹ ਕਰ ਜਾਣੀ ਸੀ। ਉਹ ਸਾਰਾ ਡਿਸਟਰਬ ਹੁੰਦਾ। ਪਿੰਡ ਜਿਹੜਾ ਹੈ ਉਹ ਸਕਸੈਸਫੁਲ ਹੀ ਨਹੀਂ ਹੋ ਸਕਦਾ ਵੀ ਜਿਹੜੇ ਸਾਰੇ ਲੋਕਾਂ ਦੇ ਹੁਨਰ ਤੋਂ ਬਿਨਾਂ। ਸੋ ਅਸਲੀ ਚੀਜ਼ ਜਿਹੜੀ ਹੈ ਬਹੁਤ ਖੂਬਸੂਰਤ ਗੱਲ ਜੀ। ਉਹ ਕਦਰ ਕਰਨੀ ਚਾਹੀਦੀ ਹੈ। ਅਸੀਂ ਉਹ ਹੁਨਰ ਦੀ ਕਦਰ ਕਰਨ ਦੀ ਬਜਾਏ ਅਸੀਂ ਉਹ ਹੁਨਰ ਦੀਆਂ ਹੀ ਵੰਡੀਆਂ ਪਾ ਦਿੱਤੀਆਂ। ਤੇ
ਉਸ ਟਾਈਮ ਤੇ ਲੋਕ ਜਿਸ ਤਰ੍ਹਾਂ ਵੀ ਪਿੰਡ ਤੋਂ ਕੋਈ ਜਿਸ ਤਰ੍ਹਾਂ ਬੰਦਾ ਜਾਂਦਾ ਸੀ ਤੇ ਬਾਕੀ ਦੇ ਪਿੰਡ ਜਿਹੜੇ ਸੀ ਉਹ ਉਨੇ ਅਜੇ ਨਹੀਂ ਆਏ ਸੀ। ਉਹ ਕਹਿੰਦੇ ਪਹਿਲੇ ਸਾਲ ਫਸਲ ਤੇ ਜਿਹੜੀ ਉਹ ਬਹੁਤ ਜ਼ਿਆਦਾ ਹੋਈ ਕਿਉਂਕਿ ਜਿਹੜੀ ਜ਼ਮੀਨ ਬਹੁਤ ਜ਼ਰਖੇਜ਼ ਸੀ ਕਿਉਂਕਿ ਉੱਥੇ ਪਹਿਲਾਂ ਕੁਝ ਬੀਜਿਆ ਨਹੀਂ ਗਿਆ ਸੀ ਤੇ ਕਹਿੰਦੇ ਪਰ ਉਹ ਫਸਲ ਵੱਢਣ ਨੂੰ ਨਹੀਂ ਸੀ ਕੋਈ ਮਿਲਦਾ ਵੀ ਉਹ ਜਿਸ ਤਰ੍ਹਾਂ ਖੇਤ ਦੇ ਵਿੱਚ ਫਸਲ ਪਈ ਹੈ ਪਰ ਵੱਢਣ ਵਾਲੇ ਲੋਕ ਨਹੀਂ ਹੈਗੇ। ਫਿਰ ਕਹਿੰਦੇ ਜਦੋਂ ਵੱਢ ਲਈ ਤੇ ਫਿਰ ਉਹ ਸਮੇਟਣ ਨੂੰ ਤੇ ਉਹ ਵੇਚਣ ਵਾਲੀ ਨਹੀਂ ਸੀ। ਉਹ ਕਹਿੰਦੇ ਫਿਰ ਉਹਨਾਂ ਨੇ ਜਿਹਨੂੰ ਕਹਿੰਦੇ ਪਈ ਪਹਿਲੀ ਜਿਹੜੀ ਫਸਲ ਤੇ ਉਹਨਾਂ ਨੇ ਫੋਹ ਦੇ ਭਾਅ ਹੀ ਵੇਚੀ ਪਈ ਕਹਿੰਦੇ ਪਈ ਇੱਕ ਜਿਹੜਾ ਮਣ ਜਿਹੜੇ ਦਾਣਿਆਂ ਦੀ ਪਈ ਉਹ 2 ਆਨੇ ਦਾ ਇੱਕ ਮਣ ਜਿਹੜੀ ਕਣਕ ਲਾਈਕ ਉਸ ਟਾਈਮ ਤੇ ਉਹਨਾਂ ਨੇ ਵੇਚੀ ਜੋ ਕਿ ਸ਼ਾਇਦ ਉਸ ਟਾਈਮ ਦੇ ਮੌਜੂਦੇ ਰੇਟ ਦੇ ਹਿਸਾਬ ਨਾਲ ਕਾਫੀ ਘੱਟ ਹੋਏਗਾ। ਤੇ ਇਸੇ ਤਰ੍ਹਾਂ ਚੈਲੰਜਸ ਸੀ ਪਰ ਉਹ ਫਿਰ ਉਹ ਦੱਸਦੇ ਨੇ ਵੀ ਹੌਲੀ ਜਿਹੜਾ ਚੇਂਜ ਜਿਹੜੇ ਉਹ ਆਣੇ ਸ਼ੁਰੂ ਹੋ ਗਏ ਪਈ ਕਿਉਂਕਿ ਫਿਰ ਰੇਲਵੇ ਲਾਈਨਾਂ ਜਿਹੜੀਆਂ ਉਹ ਬਣਨ ਲੱਗ ਗਈਆਂ ਕਿਉਂਕਿ ਜਿਸ ਤਰ੍ਹਾਂ ਮੇਰੇ ਗ੍ਰੈਂਡ ਪੇਰੈਂਟਸ ਗੁਰੀ ਵੀ ਜਿਹੜੇ ਆਏ ਸਨ ਜਿਹੜੇ ਮੇਰੇ ਪੜਦਾਦਾ ਦੇ ਜਿਹੜੀ ਫਾਦਰ ਤੇ ਉਹਨਾਂ ਦੇ ਬ੍ਰਦਰ ਜਿਹੜੇ ਜਵੰਦ ਸਿੰਘ ਤੇ ਅਰਜਨ ਸਿੰਘ ਜਿਹੜੇ ਸਿਆਲਕੋਟ ਜ਼ਿਲ੍ਹੇ ਤੋਂ ਆਏ ਸਨ ਨਾਰੋਵਾਲ ਦੇ ਸੈਦੋਕੇ ਪਿੰਡ ਤੋਂ। ਇਸੇ ਤਰ੍ਹਾਂ ਸਾਡੇ ਹੋਰ ਰਿਲੇਟਿਵ ਜਿਹੜੇ ਮਾਨਕ ਪਿੰਡ ਸੀ ਨਾਲ ਉੱਥੋਂ ਆਏ ਤੇ ਉਹ ਸਾਰੇ ਫਿਰ ਜਿਸ ਤਰ੍ਹਾਂ ਚੱਕ ਝੁਮਰੇ ਚ ਜਿਸ ਤਰ੍ਹਾਂ ਆਏ ਫਿਰ ਚੱਕ ਝੁਮਰੇ ਚ ਰੇਲਵੇ ਸਟੇਸ਼ਨ ਬਣਿਆ ਇਸ ਤਰ੍ਹਾਂ ਸੰਗਲਾ ਹਿੱਲ ਲਾਈਕ ਰੇਲਵੇ ਸਟੇਸ਼ਨ ਤੇ ਲੋਕਾਂ ਨੇ ਜਿਸ ਤਰ੍ਹਾਂ ਘੋੜਿਆਂ ਤੇ ਪੈਦਲ ਫਿਰ ਉਹ ਆਵਾਜਾਈ ਜਿਹੜੀ ਉਹ ਹੋ ਗਈ ਵੀ ਜੇ ਤੁਸੀਂ ਸ਼ੇਖੂਪੁਰੇ ਜਾਣਾ ਹੈ ਤੇ ਤੁਸੀਂ ਬਈ ਸਟੇਸ਼ਨ ਤੱਕ ਚੱਲ ਜਾਓ ਤੇ ਫਿਰ ਸਟੇਸ਼ਨ ਤੋਂ ਤੁਸੀਂ ਟ੍ਰੇਨ ਲੈ ਕੇ ਜਿਹੜੇ ਆਪਣੇ ਪੁਰਾਣੇ ਜ਼ਿਲ੍ਹਿਆਂ 'ਚ ਈਜ਼ੀਲੀ ਤੁਸੀਂ ਜਿਹੜਾ ਫਿਰ ਆ ਜਾ ਸਕਦੇ ਆ ਤੇ ਫਿਰ ਉਹ ਜਿਹੜੀ ਪਪੂਲੈਰਿਟੀ ਜਿਹੜੀ ਵੱਧ ਗਈ। ਫਿਰ ਆਬਵੀਅਸਲੀ ਜਦੋਂ ਸਫੇਦਪੋਸ਼ ਗਰੰਟੀ ਜਿਹੜੇ ਉਹ ਆਉਣ ਲੱਗ ਗਏ ਤੇ ਉਹਨਾਂ ਦੇ ਨਾਲ ਫਿਰ ਜਿਹੜੇ ਪਿੰਡ ਦੇ ਲੋਕ ਵੀ ਜੁੜੇ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਜਿਹੜੀ ਕਨੈਕਸ਼ਨ ਨੇ ਪੂਰੇ ਪਿੰਡ ਦਾ ਤੇ ਉਹ ਜਿਹੜੇ ਸਾਰੇ ਲੋਕ ਵੀ ਨੇ ਉਹ ਸਾਰੇ ਜਿਹੜੇ ਪਿੰਡ ਦਾ ਪਿੰਡ ਹੀ ਜਿਹੜਾ ਹੈ ਉਹ ਆ ਕੇ ਤੇ ਜਿਹੜਾ ਉਹ ਨਵੀਂ ਥਾਂ ਤੇ ਜਿਹੜਾ ਉਹ ਵਸਣ ਲੱਗ ਪਿਆ ਤੇ ਉਹਦੇ ਕਰਕੇ ਫਿਰ ਜਿਸ ਤਰ੍ਹਾਂ ਵੀ ਜਿਹੜੇ ਕੰਮ ਜਿਹੜੇ ਹੈਗੇ ਨੇ ਵੀ ਜਿਹੜੀ ਵਾਢੀ ਕਰਨੀ ਬਾਕੀ ਜਿੰਨਾ ਵੀ ਕੰਮ ਆ ਉਹ ਸਾਰਾ ਜਿਹੜਾ ਆ ਉਹ ਡਿਵਾਈਡਡ ਹੋਣਾ ਸ਼ੁਰੂ ਹੋ ਗਿਆ। ਫਿਰ ਜਿਹੜਾ 7 ਜ਼ਿਲ੍ਹਿਆਂ ਦਾ ਕਲਚਰ ਵੀ ਜਿਹੜਾ ਉਹ ਕਹਿੰਦੇ ਨੇ ਬੜਾ ਮਜ਼ੇਦਾਰ ਹੈ ਵੀ ਉਹਨਾਂ ਨੇ ਜਦੋਂ ਕਨਾਲ ਕਾਲੋਨੀ ਚ ਸਿਲੈਕਟ ਵੀ ਕਰਦੇ ਸਨ ਉਹ ਤਰਜੀਹ ਦਿੰਦੇ ਸਨ ਵੀ ਕਿਹੜੇ ਬੰਦੇ ਨੂੰ ਜਿਹੜਾ ਹੈ ਵੀ ਉਹ ਜ਼ਿਆਦਾ ਐਕਸਪੀਰੀਅੰਸ ਹੈ ਐਗਰੀਕਲਚਰ ਦਾ ਵੀ ਇਹ ਬੰਦਾ ਸਕਸੈਸਫੁਲ ਹੋਏਗਾ। ਤੇ ਉਹ ਜਿਸ ਤਰ੍ਹਾਂ ਉਹ ਕੁਝ ਕਬੀਲੇ ਉਹਨਾਂ ਨੇ ਦੱਸੇ ਨੇ ਜਿਸ ਤਰ੍ਹਾਂ ਮੈਂ ਜਲੰਧਰ ਦਾ ਜਿਹੜਾ ਰਾਈ ਕਬੀਲਾ ਜਾਂ ਫਿਰ ਇੱਕ ਕੋਈ ਅੰਮ੍ਰਿਤਸਰ ਚ ਕੰਬੋਗ ਕਬੀਲਾ ਸੀ ਉਹ ਲੋਕ ਬੜੇ ਹੁਨਰੀ ਸਨ ਲਾਈਕ ਇਸੇ ਤਰ੍ਹਾਂ ਜਿਹੜਾ ਜੱਟ ਕਬੀਲਾ ਜਿਹੜੀਆਂ ਵੱਡੀਆਂ ਫਸਲਾਂ ਜਿਸ ਤਰ੍ਹਾਂ ਕਣਕ ਕਮਾਦ ਉਸੇ ਤਰ੍ਹਾਂ ਜਿਹੜੇ ਸਬਜ਼ੀਆਂ ਵਗੈਰਾ ਦੀ ਲਈ ਕਾਸ਼ਤ ਕਰਨੀ ਤੇ ਉਹ ਸਾਰੇ ਲੋਕ ਜਦੋਂ ਇੰਨਾ ਜ਼ਿਆਦਾ ਹੁਨਰ ਇੱਕ ਥਾਂ ਤੇ ਇਕੱਠਾ ਹੋ ਗਿਆ ਉਹ ਇੱਕ ਮੈਲਟਿੰਗ ਪੌਟ ਬਣ ਗਿਆ ਵੀ ਲੋਕ ਜਿਹੜੇ ਨੇ ਉਹ ਵੱਖਰੇ ਸਬ ਕਲਚਰਾਂ ਤੋਂ ਆ ਕੇ ਤੇ ਇੱਕ ਥਾਂ ਤੇ ਇਕੱਠੇ ਹੋ ਕੇ ਤੇ ਜਿਹੜੀ ਵੀ ਚੀਜ਼ ਉਹਨਾਂ ਦੇ ਐਗਰੀਕਲਚਰ ਦੀ ਸੀਗੀ ਉਹਨਾਂ ਦੇ ਇਲਾਕੇ ਦੇ ਤੱਕ ਹੀ ਸੀਮਤ ਸੀ ਉਹ ਜਿਹੜੇ ਲੋਕੀ ਇੱਕ ਦੂਜੇ ਨੂੰ ਵੇਖ ਕੇ ਤੇ ਉਹ ਚੀਜ਼ਾਂ ਫੋਲੋ ਕਰਨ ਲੱਗ ਪਏ ਤਾਂ ਕਿ ਉਹ ਜਿਹੜਾ ਸਾਰੀ ਕਮਿਊਨਿਟੀ ਜਿਹੜੀ ਹੈ ਸਕਸੈਸਫੁਲ ਹੋਣ ਲੱਗ ਪਈ। ਜਿਸ ਤਰ੍ਹਾਂ ਮੇਰੇ ਉਹ ਪੜਦਾਦਾ ਆਪਣੇ ਪਿੰਡ ਦੀ ਐਗਜ਼ਾਮਪਲ ਲਾਈਕ ਦੱਸਦੇ ਨੇ ਉਹਨਾਂ ਨੇ ਕਿਸੇ ਬਜ਼ੁਰਗ ਦਾ ਇੰਟਰਵਿਊ ਕੀਤਾ ਤੇ ਕਹਿੰਦੇ ਨੇ ਵੀ ਉਹ ਪਹਿਲਾਂ ਇੱਕ ਹੀ ਗੱਡਾ ਹੁੰਦਾ ਸੀਗਾ ਜਿਹੜਾ ਸਿਆਲਕੋਟ ਜ਼ਿਲ੍ਹੇ ਵਾਲਾ ਏਰੀਆ ਫਿਰ ਸਿਆਲਕੋਟ ਦੇ ਨਾਲ ਅੱਗੇ ਜਿਹੜੇ ਈਸਟ ਨੂੰ ਚੱਲ ਜਾਓ ਚੜ੍ਹਦੇ ਵੱਲ ਨੂੰ ਤੇ ਜਲੰਧਰ ਵਾਲੀ ਜਿਹੜੀ ਉਹ ਬੈਲਟ ਆ ਜਾਂਦੀ ਸੀ ਤੇ ਉਹ ਕਹਿੰਦੇ ਵੀ ਜਿਹੜੇ ਜਲੰਧਰੀ ਸੀ ਉਹ ਗੱਡੇ ਲੈ ਕੇ ਆਏ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸਾਂ ਵੀ ਕਿਉਂਕਿ 3-4 ਸਾਲ ਬਾਅਦ ਜਿਸ ਤਰ੍ਹਾਂ ਜਿਹੜੀ ਜ਼ਮੀਨ ਜਿਹੜੀ ਜ਼ਰਖੇਜ਼ ਸੀ ਉਹਦੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਜਿਹੜੀ ਉਹ ਘਟਦੀ ਰਹੀ ਤੇ ਫਿਰ ਉਹ ਫਸਲਾਂ ਨੂੰ ਖਾਦ ਦੀ ਲੋੜ ਪੈਣ ਲੱਗ ਪਈ ਤੇ ਪਹਿਲਾਂ ਜਿਹੜਾ ਸੀ ਉਹ ਖਾਦ ਦੀ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੀ ਉਹ ਦਿੱਕਤ ਆਉਂਦੀ ਸੀ ਕਿਉਂਕਿ ਖਾਦ ਦਾ ਜਿਹੜਾ ਸੋਰਸ ਸੀਗਾ ਉਹ ਜਿਹੜਾ ਜਾਨਵਰਾਂ ਦਾ ਜਿਹੜਾ ਮੱਝਾਂ ਗਾਵਾਂ ਦਾ ਗੋਹਾ ਹੀ ਸੀਗਾ ਤੇ ਉਹ ਲੋਕ ਜਿਹੜੇ ਸਨ ਕਿਉਂਕਿ ਉੱਥੇ ਦਰਖਤ ਨਹੀਂ ਸਨ ਕਿਉਂਕਿ ਉਹ ਨਿੱਕੀਆਂ ਝਾੜੀਆਂ ਸਨ ਉਹ ਵੀ ਲੋਕਾਂ ਨੇ ਬਾਲਣਾ ਲਈ ਲਾਈਕ ਵਰਤ ਲਈਆਂ ਜਿਹੜੇ ਕਰੀਰ ਵਗੈਰਾ ਸਨ ਤੇ ਉਹਦੇ ਕਰਕੇ ਜਿਹੜੀ ਬਾਲਣ ਦੀ ਲਾਈਕ ਕਾਫੀ ਜ਼ਿਆਦਾ ਲੋਕਾਂ ਨੂੰ ਜਿਸ ਤਰ੍ਹਾਂ ਕਮੀ ਆਉਣ ਲੱਗ ਪਈ। ਫਿਰ ਉਹਨਾਂ ਨੇ ਜਿਹੜੇ ਅੰਗਰੇਜ਼ਾਂ ਨੇ ਕਿਹਾ ਵੀ ਜਿਹੜਾ ਤੁਸੀਂ ਜਿਹੜੇ ਦਰਖਤ ਵਗੈਰਾ ਜਿਹੜੇ ਪਲਾਂਟ ਕਰਨੇ ਫਿਰ ਕਈ ਗ੍ਰਾਂਟਾਂ ਜਿਹੜੀਆਂ ਨੇ ਉਹ ਇਸ ਆਧਾਰੇ ਤੇ ਦਿੱਤੀਆਂ ਗਈਆਂ ਵੀ 1 ਏਕੜ ਦੇ ਵਿੱਚ 2 ਦਰਖਤ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ। ਫਿਰ ਇਸੇ ਤਰ੍ਹਾਂ ਜਿਹੜੀਆਂ ਨਹਿਰਾਂ ਤੇ ਜਿਹੜੇ ਨਾਲ ਜਿਹੜੀ ਸੜਕ ਸੀ ਨਹਿਰਾਂ ਤੇ ਉੱਥੇ ਜਿਹੜੇ ਨੇ ਦਰਖਤ ਜਿਹੜੇ ਨੇ ਉਹ ਲੱਗਣ ਲੱਗ ਪਏ ਵੀ ਜਿਹੜੇ ਕਰੀਰਾਂ ਤੋਂ ਫਿਰ ਉਹ ਟਾਹਲੀਆਂ ਤੇ ਜਿਹੜੇ ਸ਼ੀਸ਼ਮ ਨੇ ਇਹ ਜਿਹੜੇ ਦਰਖਤ ਨੇ ਉਹ ਆ ਹੌਲੀ ਫਿਰ ਜਿਸ ਤਰ੍ਹਾਂ ਲੋਕਾਂ ਨੂੰ ਵੀ ਅਵੇਅਰਨੈਸ ਆਈ ਪਈ ਹਾਂਜੀ ਪਈ ਇਹਨੂੰ ਫਿਊਲ ਦੀ ਬਜਾਏ ਪਈ ਇਹਨੂੰ ਖਾਦ ਲਈ ਜਿਹੜਾ ਵਰਤਿਆ ਜਾਏ ਪਰ ਉਹ ਕਹਿੰਦੇ ਨੇ ਲੇਡੀਜ਼ ਫਿਰ ਵੀ ਉਹ ਕਹਿੰਦੀਆਂ ਸਨ ਵੀ ਜਿਹੜਾ ਦੁੱਧ ਕਾੜਨੀ ਦਾ ਹੁੰਦਾ ਹੈ ਵੀ ਉਹਦੇ ਲਈ ਤੇ ਸਾਨੂੰ ਜਿਹੜੇ ਪਾਥੀਆਂ ਦੀ ਲੋੜ ਹੈਗੀ ਹੋਈ ਹੈ ਵੀ ਲੱਕੜੀ ਨਾਲ ਉਹ ਗੱਲ ਜੀ ਨਹੀਂ ਬਣਦੀ ਕਿਉਂਕਿ ਜਿਹੜਾ ਉਸ ਟਾਈਮ ਦਾ ਜਿਹੜਾ ਉਹ ਕਲਚਰ ਸੀਗਾ ਤੇ ਉਹ ਫਿਰ ਦੱਸਦੇ ਨੇ ਵੀ ਉਹ ਹੌਲੀ ਕਿਉਂਕਿ ਜਿਹੜੇ ਗੱਡੇ ਦੇ ਕਾਫੀ ਫਾਇਦੇ ਲੋਕਾਂ ਨੂੰ ਦੇ ਵੇਖਣ ਲੱਗ ਪਏ ਵੀ ਜਿਹੜੇ ਜਲੰਧਰ ਵਾਲੇ ਲੋਕ ਗੱਡੇ ਲੈ ਕੇ ਆਏ ਇੱਧਰ ਜ਼ਿਆਦਾ ਇੰਨਾ ਕਾਮਨ ਨਹੀਂ ਸੀ ਉਸ ਟਾਈਮ ਤੇ ਜਿਹੜਾ ਗੱਡਾ
ਫਿਰ ਉਹ ਲੋਕਾਂ ਨੇ ਵੇਖਿਆ ਵੀ ਜਦੋਂ ਤੁਸੀਂ ਆਪਣੇ ਜਿਹੜੇ ਘਰ ਦੇ ਉੱਤੋਂ ਤੁਸੀਂ ਗੱਡੇ ਦੇ ਉੱਤੇ ਹੀ ਜਿਹੜੀ ਹੈ ਵੀ ਉਹ ਤੁਸੀਂ ਖਾਦ ਵਗੈਰਾ ਜਿਹੜੀ ਆਪਣੇ ਖੇਤ ਦੇ ਵਿੱਚ ਲੈ ਕੇ ਜਾਣੀ, ਤੇ ਉਸੇ ਤਰ੍ਹਾਂ ਉਹ ਵੇਖ ਕੇ ਫਿਰ ਲੋਕਾਂ ਨੇ ਗੱਡੇ ਲਏ, ਤੇ ਉਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਪਹਿਲਾਂ ਇੱਕ ਗੱਡਾ ਸੀ, ਫਿਰ ਕੁਝ ਸਾਲਾਂ ਬਾਅਦ 15, ਤੇ ਫਿਰ ਆਲਮੋਸਟ ਪਿੰਡ 'ਚ ਜਿਹੜੇ ਨੇ ਉਹ 30 ਗੱਡੇ ਜਿਹੜੇ ਆ ਗਏ। ਤੇ ਉਹ ਜਿਹੜੇ ਲੋਕ ਸੀ ਉਹ ਕਿਸੇ ਦਾ ਇੱਕ ਜਿਹੜਾ ਉਹ ਉਹਨਾਂ ਦੀ ਇੱਕ ਜੌਬ ਹੀ ਜਾਂ ਇੱਕ ਤਰ੍ਹਾਂ ਉਹਨਾਂ ਦਾ ਕੰਮ ਹੀ ਬਣ ਗਿਆ ਵੀ ਜਿਹੜਾ ਗੱਡਿਆਂ ਤੋਂ ਜਿਹੜਾ ਹੈਗਾ ਆ ਵੀ ਉਹ ਸਮਾਨ ਲੈ ਕੇ ਜਾਣਾ, ਜਿਸ ਤਰ੍ਹਾਂ ਕਿ ਜਿਹੜਾ ਗੋਹਾ ਵਗੈਰਾ ਲਾਈਕ ਉਹ ਖਾਦ ਵਾਸਤੇ ਖੇਤਾਂ 'ਚ ਲੈ ਕੇ ਜਾਣਾ। ਇਸੇ ਤਰ੍ਹਾਂ ਜਦੋਂ ਫਸਲ ਪੱਕਣੀ ਤੇ ਜਿਹੜੇ ਮੰਡੀਆਂ ਦੇ ਵਿੱਚ ਜਿਹੜੇ ਗੱਡੇ ਤੇ ਲੱਦ ਕੇ, ਤੇ ਉਹ ਜਿਹੜਾ ਉਹਨਾਂ ਦਾ ਰੋਜ਼ਗਾਰ ਬਣ ਗਿਆ। ਤੇ ਉਹ ਕਈ ਲੋਕਾਂ ਦੇ ਜਿਹੜੇ ਹਾਲਾਤ ਨੇ ਇਸ ਤਰ੍ਹਾਂ ਉਹ ਕਾਫੀ ਵਧੀਆ ਬਣਨ ਲੱਗ ਪਏ, ਜਿਸ ਤਰ੍ਹਾਂ ਇੱਕ ਸੀਜ਼ਨ 'ਚ ਆਲਮੋਸਟ ਕਈ ਸੀ ਜਿਸ ਤਰ੍ਹਾਂ ਦੇ 50-60 ਰੁਪਈਏ ਬਣ ਜਾਂਦੇ ਸਨ, ਜੋ ਕਿ ਬਹੁਤ ਵੱਡੀ ਗੱਲ ਸੀ ਲਾਈਕ ਉਸ ਟਾਈਮ ਦੇ ਉੱਤੇ। ਸੋ ਇਸੇ ਤਰ੍ਹਾਂ ਲੋਕ ਇੱਕ ਦੂਸਰੇ ਦੇ ਜਿਹੜੇ ਹੁਨਰ ਸਨ ਉਹ ਵੇਖ ਕੇ ਫੋਲੋ ਕਰਕੇ, ਤੇ ਉਹ ਜਿਹੜਾ ਏਰੀਆ ਇਸ ਕਰਕੇ ਵੀ ਇੱਕ ਜਿਹੜਾ ਸਕਸੈਸ ਸੀਗਾ ਵੀ ਤੁਹਾਡੇ 7 ਜ਼ਿਲ੍ਹਿਆਂ ਤੋਂ ਵੱਖਰਾ ਜਿਹੜਾ ਹੁਨਰ ਆ ਕੇ ਇੱਕ ਥਾਂ ਤੇ ਇਕੱਠਾ ਹੋ ਰਿਹਾ ਹੈ। ਉਸੇ ਤਰ੍ਹਾਂ ਦੇ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ, ਜਿਹੜਾ ਮੱਝਾਂ ਗਾਵਾਂ ਜਿਹੜੇ ਘੋੜਿਆਂ ਨੂੰ ਬਰੀਡ ਕਰਨਾ, ਜਿਹੜੇ ਊਂਠਾਂ ਦਾ ਕੰਮ, ਇਹ ਜਿਹੜਾ ਸੀਗਾ ਇਹ ਉਹਨਾਂ ਲੋਕਾਂ ਦਾ ਹੁਨਰ ਸੀ। ਸੋ ਇਸੇ ਤਰ੍ਹਾਂ ਜਿਹੜੇ 7 ਤੇ ਇੱਕ ਜਿਹੜੇ 8ਵੇਂ ਮੂਲ ਨਿਵਾਸੀ ਸੀ, ਇਹ ਸਾਰੇ ਲੋਕਾਂ ਦਾ ਜਿਹੜਾ ਇੱਕ ਹੁਨਰ ਇਕੱਠਾ ਕਰਕੇ ਇੱਕ ਬੜੀ ਲਾਈਕ ਸਕਸੈਸਫੁਲ ਏਰੀਏ ਨੂੰ ਜਿਹੜੀ ਇਹ ਓਰੀਜੀਨੇਟ ਹੋਇਆ, ਜਿਹੜਾ ਕਿ ਲੈਲਪੁਰ ਦੇ ਜ਼ਿਲ੍ਹੇ ਦੇ ਜਿਹੜਾ ਲੈਲਪੁਰ ਜ਼ਿਲ੍ਹਾ ਇਵੈਂਚੁਅਲੀ ਜਿਹੜਾ ਉਹ ਬਣਿਆ ਲਾਈਕ, ਤੇ 7 ਜਿਹੜੇ ਜ਼ਿਲ੍ਹਿਆਂ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋਏ। ਤੇ ਫਿਰ ਇਸੇ ਤਰ੍ਹਾਂ ਫਿਰ ਜਦੋਂ ਕਿਉਂਕਿ ਹੁਣ ਕਾਫੀ ਜ਼ਿਆਦਾ ਲਾਈਕ ਏਰੀਆ ਸਕਸੈਸਫੁਲ ਹੋਣਾ ਸ਼ੁਰੂ ਹੋ ਗਿਆ, ਫਿਰ ਜਿਹੜੀਆਂ ਗੱਡੀਆਂ ਦੇ ਸਟੇਸ਼ਨ ਇਸ ਤਰ੍ਹਾਂ ਬਣੇ ਪਈ ਕਿਉਂਕਿ ਜਿਹੜਾ ਵੀ ਐਗਰੀਕਲਚਰ ਪ੍ਰੋਡਕਟ ਹੁੰਦੇ ਸਨ, ਜਿਸ ਤਰ੍ਹਾਂ ਕਣਕ, ਕਾਟਨ, ਉਹ ਸਾਰਾ ਫਿਰ ਜਿਹੜੇ ਪੋਰਟ ਸਿਟੀਜ਼ ਨੇ ਉੱਥੇ ਲਾਈਕ ਗੱਡੀਆਂ ਦੇ ਥਰੂ ਲਾਈਕ ਉਹ ਟਰਾਂਸਪੋਰਟ ਹੋ ਜਾਂਦਾ ਸੀ ਤਾਂ ਕਿ ਐਕਸਪੋਰਟ ਵਗੈਰਾ ਦੇ ਵਾਸਤੇ। ਤੇ ਇਸੇ ਤਰ੍ਹਾਂ ਕਿਉਂਕਿ ਅੰਗਰੇਜ਼ੀ ਗਵਰਨਮੈਂਟ ਲਈ ਲਾਈਕ ਰੈਵਨਿਊ ਦਾ ਵੀ ਲਾਈਕ ਸਾਧਨ ਸੀਗਾ, ਕਿਉਂਕਿ ਜਿਹੜੀ ਇਹ ਚੀਜ਼ ਜਿਹੜੀ ਹੈ ਉਹ ਐਕਸਪੋਰਟ ਲਾਈਕ ਕਰਕੇ, ਤੇ ਫਿਰ ਉਸੇ ਤਰ੍ਹਾਂ ਜਿਹੜੇ ਨੇ ਵੀ ਜ਼ਿਮੀਂਦਾਰ ਵਗੈਰਾ ਉਹ ਟੈਕਸ ਵੀ ਦਿੰਦੇ ਸਨ, ਜਿਹਨੂੰ ਮਾਮਲਾ ਕਿਹਾ ਜਾਂਦਾ ਸੀ ਉਸ ਟਾਈਮ ਤੇ ਉਹ ਲੋਕ ਕਈ ਵਾਰੀ ਕਹਿੰਦੇ ਸਨ ਵੀ ਉਹ ਕਈ ਲੋਕਾਂ ਦੇ ਜਿਹੜੇ ਹਾਲਾਤ ਸਨ ਵੀ ਉਹ ਲੋਕਾਂ ਤੇ ਕਰਜ਼ਾ ਚੜਨ ਲੱਗ ਪਿਆ, ਵੀ ਉਹ ਮਾਮਲਾ ਹੀ ਇੰਨਾ ਜ਼ਿਆਦਾ ਸੀ ਵੀ ਉਹ ਜਿਸ ਤਰ੍ਹਾਂ ਇੱਕੋ ਕਹਿੰਦੇ ਨੇ ਵੀ ਇੱਕ ਬਜ਼ੁਰਗ ਦਾ ਉਹਨਾਂ ਨੇ ਇੰਟਰਵਿਊ ਕੀਤਾ, ਤੇ ਉਹ ਬਜ਼ੁਰਗ ਨੇ ਇਹ ਕਿਹਾ ਵੀ ਜਿਹੜਾ ਇਹ ਕੋਈ ਮਾਮਲੇ ਨਹੀਂ ਸਾਨੂੰ ਲੁੱਟ ਲਿਆ ਹੈ। ਹਾਲਾਂਕਿ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਵੀ ਸਟੱਡੀ ਕੀਤੀ, ਤੇ ਉਹ ਕਹਿੰਦੇ ਨੇ ਵੀ ਮਾਮਲਾ ਤੇ ਸਿਰਫ 14% ਹੀ ਸੀ, ਪਰ ਬਾਕੀ ਲੋਕਾਂ ਦੇ ਕਿਉਂਕਿ ਹਾਲਾਤ ਚੇਂਜ ਹੋਣ ਨਾਲ ਇੱਕ ਦੂਜੇ ਨੂੰ ਵੇਖੋ ਵੇਖੀ ਜਿਹੜਾ ਕਲਚਰਲ ਸ਼ਿਫਟ ਆਇਆ, ਤੇ ਲੋਕਾਂ ਦੇ ਖਰਚੇ ਵੀ ਜਿਹੜੇ ਨੇ ਉਹ ਵਧਣੇ ਸ਼ੁਰੂ ਹੋ ਗਏ, ਤੇ ਉਸੇ ਕਰਕੇ ਫਿਰ ਉਹ ਜਿਹੜਾ ਹੈਗਾ ਵੀ ਲੋਕ ਕਰਜ਼ਾ ਜਿਹੜਾ ਨੇ ਉਹ ਜ਼ਿਆਦਾ ਜਿਸ ਤਰ੍ਹਾਂ ਚੁੱਕਣ ਲੱਗ ਪਏ, ਤੇ ਉਹਦੇ ਕਰਕੇ ਉਹਨਾਂ ਦਾ ਇਹ ਸੀਗਾ ਵੀ ਕਿਉਂਕਿ ਕਣਕ ਫਸਲ ਇੱਕ ਟਾਈਮ ਤੇ ਹੁੰਦੀ ਸੀ, ਫਿਰ ਜਦੋਂ ਸਾਰੇ ਲੋਕ ਫਸਲ ਵੇਚਦੇ ਸਨ ਤੇ ਉਹ ਕੀਮਤ ਜਿਹੜੀ ਫਸਲ ਦੀ ਉਹ ਘਟ ਜਾਂਦੀ ਸੀਗੀ, ਤੇ ਉਹਦਾ ਫਿਰ ਉਹ ਐਡਵਾਂਟੇਜ ਲੈ ਲੈਂਦੇ ਸਨ ਜਿਸ ਤਰ੍ਹਾਂ ਜਿਹੜੇ ਪੈਸੇ ਵਗੈਰਾ ਲਾਈਕ ਜਿੰਨਾਂ ਤੋਂ ਲੋਕ ਕਰਜ਼ਾ ਲਾਈਕ ਵਗੈਰਾ ਚੁੱਕਦੇ ਸਨ ਪਈ, ਉਹ ਫਿਰ ਜ਼ਮੀਨ ਕਿਉਂਕਿ ਉਹਨਾਂ ਨੂੰ ਹੁੰਦਾ ਸੀ ਪਈ ਹੁਣ ਇਹ ਕਣਕ ਜਿਹੜੀ ਫਟਾਫਟ ਵੇਚੋ ਨਹੀਂ ਤੇ ਖਰਾਬ ਹੋਏਗੀ, ਵੀ ਕੋਈ ਸਟੋਰਿੰਗ ਦਾ ਫਿਰ ਕੋਈ ਸਾਧਨ ਨਹੀਂ ਸੀਗਾ ਉਸ ਟਾਈਮ ਤੇ ਫਿਰ ਇਸ ਕਰਕੇ ਉਹ ਜਿਹੜਾ ਸੀ ਬੜੀ ਲਾਈਕ ਮੁਸ਼ਕਿਲਾਂ ਸੀ ਵੀ ਉਹ ਪੈਸੇ ਦੀ ਹਮੇਸ਼ਾ ਜਿਹੜਾ ਆ ਵੀ ਲੋਕ ਜਿਹੜਾ ਵੀ ਦਾਣੇ ਮਹਿੰਗੇ ਵੀ ਨੇ, ਵੀ ਜੇ ਕੋਈ ਮੰਗਣ ਵਾਲਾ ਵੀ ਆ ਗਿਆ ਵੀ ਉਹਨੂੰ ਜਿਹੜੇ 2 ਸਿਰ ਦਾਣੇ ਦੇ ਦੇਣੇ, ਪਰ ਆਨਾ ਨਹੀਂ ਇੱਕ ਦੇਣਾ ਪਈ, ਲਾਈਕ ਜਿਹੜਾ ਪੈਸੇ ਦੀ ਵੈਲਿਊ ਜਿਹੜੀ ਲੋਕਾਂ ਨੇ ਜ਼ਿਆਦਾ ਸੀ, ਤੇ ਹਾਲਾਂਕਿ ਜਿਹੜੇ ਦਾਣੇ ਭਾਵੇਂ ਉਹ ਪੈਸੇ ਤੋਂ ਮਹਿੰਗੇ ਵੀ ਸਨ, ਵੀ ਉਹ ਖੁੱਲੇ ਸਨ, ਤੇ ਉਹ ਲੋਕਾਂ ਨੇ ਜਿਹੜੇ ਨੇ ਵੀ ਉਹ ਜਿਸ ਤਰ੍ਹਾਂ ਸ਼ੇਅਰ ਜਿਹੜਾ ਉਹ ਕਰਨਾ। ਤੇ ਇਸੇ ਤਰ੍ਹਾਂ ਨਾਲ ਕਈ ਜਿਹੜੀਆਂ ਨੇ ਆਪਣੇ ਜਿਹੜੇ ਥੀਸਿਸ ਦੇ ਵਿੱਚ ਐਗਜ਼ਾਮਪਲਸ ਲਾਈਕ ਦਿੱਤੀਆਂ। ਫਿਰ ਉਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਕਈ ਜਿਹੜੇ ਕਲਚਰ ਸਨ, ਜਿਹੜੇ ਉਹ ਮੂਲ ਨਿਵਾਸੀਆਂ ਦੇ ਵੀ ਉਹਨਾਂ ਨੇ ਕਲਚਰ ਦੱਸਿਆ ਵੀ ਉਹਨਾਂ ਦੇ ਇੱਕ ਫਰੈਂਡ ਸਨ ਜਿਹੜੇ ਮੂਲ ਨਿਵਾਸੀ ਸਨ,